ਗਏ ਉਸ ਮਸਲੇ ਦੀ ਜਿਸ ਮਸਲੇ ਕਰਕੇ ਭਾਰਤ ਦੀਆਂ ਧੀਆਂ ਖਿਡਾਰੀ ਉਹਨਾਂ ਦਾ ਮਨੋਬਲ ਡਿੱਗ ਚੁੱਕਿਆ। ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਸ਼ੰਕੇ, ਤੌਖਲੇ, ਖਦਸ਼ੇ ਨੇ ਕਿ ਹੁਣ ਸਾਡਾ ਬਣੂ ਕੀ। ਬਹੁਤ ਪਿੰਡਾਂ ਦੇ ਵਿੱਚ ਕੁੜੀਆਂ ਸਿਰਫ ਇਸ ਕਰਕੇ ਖੇਡਾਂ ਤੋਂ ਕਿਨਾਰਾ ਕਰ ਗਈਆਂ ਨੇ ਕਿ ਹੁਣ ਸੁਣਵਾਈ ਕਰਨ ਵਾਲਾ ਕੋਈ ਨਹੀਂ ਗਾ। ਤੇ ਇਹ ਸਾਰੇ ਪ੍ਰਕਰਨ ਨੇ ਇੱਕ ਆਮ ਇਨਸਾਨ ਦੇ ਮਨ ਨੂੰ ਬੜੀ ਢਾਲ ਆਈ ਹੈ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ। ਗੱਲ ਕਰੀਏ ਪਹਿਲਵਾਨਾਂ ਦੀ ਕੁਸ਼ਤੀ ਦੀ, ਕਹਿੰਦੇ ਕਿ ਹੁਣ ਜਿਹੜਾ ਕੁਸ਼ਤੀ ਦਾ ਮਹਾਂਭਾਰਤ ਹੈ ਉਹ ਵੀ ਹੁਣ ਕੁਰੂਕਸ਼ੇਤਰ ਤੋਂ ਹੋਊਗਾ। ਹਾਂ ਬਿਲਕੁਲ ਜੀ, ਲਗਾਤਾਰ ਉਸ ਦਿਨ ਦੇ ਪੁਲਿਸ ਦੇ ਕਾਰੇ ਤੋਂ ਬਾਅਦ ਜਾਂ ਉਹਨਾਂ ਨੂੰ ਉੱਥੋਂ ਖਦੇੜਨ ਦੀ ਕੋਸ਼ਿਸ਼ ਦੇ ਵਿੱਚ ਜਿਹੜੀ ਖਿੱਚੂ ਹੋਈ, ਉਹ ਤੋਂ ਬਾਅਦ ਲਗਾਤਾਰ ਮਹਾਂਪੰਚਾਇਤਾਂ ਦਾ, ਖਾਪ ਪੰਚਾਇਤਾਂ ਦਾ, ਕਿਸਾਨ ਜਥੇਬੰਦੀਆਂ ਦਾ ਬੈਠਕਾਂ ਦੌਰ ਜਾਰੀ ਹੈ। ਤੇ ਕੱਲ ਇੱਕ ਮਹਾਂਪੰਚਾਇਤ ਮੁਜ਼ੱਫਰਨਗਰ ਚ ਹੋਈ ਜਿਹਦੀ ਰਕੇਸ਼ ਟਕੈਤ ਹੋ ਰਹੀ, ਉਹਨਾਂ ਦੇ ਨਰੇਸ਼ ਟਕੈਤ ਹੋ ਰਹੀ, ਉਹ ਸਾਰੇ ਅਗਵਾਈ ਕਰ ਰਹੇ ਸੀ। ਤੇ ਉਹਦੇ ਵਿੱਚ ਵੱਡੇ ਅਹਿਦ ਲੈਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਅਗਲੇ ਫੈਸਲੇ ਕਿੱਧਰ ਵੱਲ ਨੂੰ ਵਧਣਾ। ਤੇ ਸਾਰੀ ਵਿਚਾਰ ਚਰਚਾ ਤੋਂ ਬਾਅਦ ਫੈਸਲਾ ਰੱਖ ਮਾਰ ਤੇ ਫੈਸਲਾ ਉਹ ਅੱਜ ਕੁਰੂਕਸ਼ੇਤਰ ਦੀ ਧਰਤੀ ਤੇ ਲਿਆ ਜਾਣਾ। ਉਹ ਫੈਸਲਾ ਕੁਰੂਕਸ਼ੇਤਰ ਦੀ ਧਰਤੀ ਤੇ ਸੁਣਾਇਆ ਜਾਣਾ। ਅੱਜ ਇੱਕ ਮਹਾਂਪੰਚਾਇਤ ਪੰਜਾਬ ਤੋਂ, ਹਰਿਆਣੇ ਤੋਂ, ਯੂਪੀ ਤੋਂ, ਰਾਜਸਥਾਨ ਤੋਂ, ਉੱਥੋਂ ਦੀਆਂ ਖਾਪ ਪੰਚਾਇਤਾਂ, ਉੱਥੋਂ ਦੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਅੱਜ ਕੁਰੂਕਸ਼ੇਤਰ ਦੀ ਧਰਤੀ ਤੇ ਇਕੱਠੀਆਂ ਹੋ ਰਹੀਆਂ ਨੇ ਤੇ ਉੱਥੇ ਉਹ ਫੈਸਲਾ ਸੁਣਾਇਆ ਜਾਣਾ ਕਿ ਆਪਾਂ ਅੱਗੇ ਕਿਵੇਂ ਵਧਣਾ। ਸੋ ਹੁਣ ਇਹ ਫੈਸਲਾ ਖਾਪ ਪੰਚਾਇਤਾਂ ਦੇ ਹਵਾਲੇ ਇੱਕ ਤਰ੍ਹਾਂ ਨਾਲ ਉਹਨਾਂ ਨੇ ਵੀ ਕਰ ਦਿੱਤਾ, ਪਹਿਲਵਾਨਾਂ ਨੇ ਵੀ, ਤੁਸੀਂ ਦੱਸੋ ਜੀ ਹੁਣ ਅੱਗੇ ਕਿਵੇਂ ਵਧਣਾ ਸੀ। ਸੋ ਆਪਾਂ ਕੱਲ ਵੀ ਗੱਲ ਕਰਦੇ, ਹੋ ਸਕਦਾ ਰਾਮਲਾ ਮੈਦਾਨ ਚ ਅਗਲਾ ਮੋਰਚਾ ਲੱਗੇ। ਉਧਰ ਭੁੱਖ ਹੜਤਾਲ ਨੂੰ ਲੈ ਕੇ ਵੀ ਸੋਚਿਆ ਜਾ ਰਿਹਾ, ਉਧਰ ਮਰਨ ਵਰਤ ਨੂੰ ਲੈ ਕੇ ਵਿਚਾਰ ਕੀਤਾ ਜਾ ਰਿਹਾ। ਪਰ ਖਾਪ ਪੰਚਾਇਤਾਂ ਜਾਂ ਮਹਾਂਪੰਚਾਇਤ ਦੇ ਵਿੱਚ ਇਹ ਫੈਸਲਾ ਆਉਣਾ ਹੋ ਸਕਦਾ ਕਿ ਛੇਤੀ ਹੀ ਰਕੇਸ਼ ਟਕੈਤ ਤੇ ਹੋਰ ਤਰ੍ਹਾਂ ਦੇ ਕੁਝ ਨੁਮਾਇੰਦੇ ਰਾਸ਼ਟਰਪਤੀ ਨੂੰ ਮਿਲਣ ਦਾ ਤਹੀਆ ਕਰਨ ਜਾਂ ਗ੍ਰਹਿ ਮੰਤਰੀ ਨਾਲ ਮੁਲਾਕਾਤ ਦਾ ਤਹੀਆ ਕਰਨ ਤੇ ਉਹ ਤੋਂ ਬਾਅਦ ਉਹਨਾਂ ਨੂੰ ਇੱਕ ਅਲਟੀਮੇਟਮ ਦੇ ਦੇਣ। ਕਿਉਂਕਿ ਜਿਵੇਂ ਲਗਾਤਾਰ ਮਤਲਬ 20 ਮਈ ਤੱਕ ਅਲਟੀਮੇਟਮ ਪਹਿਲਾਂ ਦਿੱਤਾ ਸੀ, ਫਿਰ 21 ਮਈ ਨੂੰ ਮਹਾਂਪੰਚਾਇਤ ਕਰ ਲਈ, ਫਿਰ ਉਹ ਤੋਂ ਬਾਅਦ 28 ਨੂੰ ਸੰਸਦ ਭਵਨ ਕਨੀ ਨੂੰ ਜਾਣ ਦਾ ਫੈਸਲਾ ਲਿਆ, ਜਿਸ ਤੋਂ ਬਾਅਦ ਸਾਰਾ ਇਹ ਦ੍ਰਿਸ਼ ਬਦਲਿਆ। ਤੋਂ ਤੋਂ ਬਾਅਦ ਫਿਰ ਹੁਣ ਕੱਲ ਮੁਜ਼ੱਫਰਨਗਰ ਦੀ ਹੋਈ ਹੈ ਤੇ ਅੱਜ ਕੁਰੂਕਸ਼ੇਤਰ ਚ ਜਿੱਥੇ ਤੈਅ ਹੋਣੀ ਹੈ ਕਿ ਰਣਨੀਤੀ ਕੀ ਹੋਊਗੀ ਇਸ ਅਗਲੇ ਮਹਾਂਭਾਰਤ ਦੀ, ਉਹਦੇ ਲਈ ਅੱਜ ਫੈਸਲਾ ਸੁਣਾਇਆ ਜਾਣਾ। ਪਰ ਇਹ ਸਭ ਦੇ ਦਰਮਿਆਨ ਮੈਨੂੰ ਪਤਾ ਲੱਗ ਰਿਹਾ ਕਿ ਸਮ੍ਰਿਤੀ ਇਰਾਨੀ, ਰਾਜਨਾਥ ਸਿੰਘ ਤੇ ਅਨੁਰਾਗ ਠਾਕਰ, ਇਹ ਤਿੰਨਾਂ ਨੇ ਕੁਝ ਕੋਸ਼ਿਸ਼ ਕੀਤੀ ਆ ਕਿ ਇਸ ਮਾਮਲੇ ਨੂੰ ਨਿਬੇੜ ਲਈਏ, ਸਾਡੇ ਗਲੇ ਦੀ ਹੱਡੀ ਬਣ ਸਕਦਾ। ਸੋ ਉਹਨਾਂ ਦੀ ਕੋਸ਼ਿਸ਼ਾਂ ਕਿੰਨਾ ਕੁ ਬੂਰ ਪੈਂਦੀਆਂ ਨੇ ਆਉਣ ਵਾਲਾ ਸਮਾਂ ਦੱਸੇਗਾ, ਜਾਂ ਕਿੰਨਾ ਕੁ ਇਹ ਅਜੇ ਵੀ ਉਲਾਰ ਹੁੰਦੇ ਨੇ ਧੀਆਂ ਪਹਿਲਵਾਨਾਂ ਪੁੱਤਰਾਂ ਪੱਖੀ, ਜਾਂ ਅਜੇ ਵੀ ਉਧਰ ਵਾਲੇ ਦਾਣਾ ਉਧਰੇ ਸਿੱਟਣਗੇ ਬ੍ਰਿਜ ਭੂਸ਼ਣ ਦੇ ਕੰਨੀ। ਇਹ ਦੇਖਣ ਵਾਲੀ ਗੱਲ ਹੋਏਗੀ। ਜੇਕਰ ਸਰਕਾਰ ਦੀ ਨੀਅਤ ਸੱਚਮੁੱਚ ਹੋਵੇ ਤਾਂ ਬੜਾ ਆਸਾਨ ਹੈ, ਉਹ ਕਹੇ ਜੀ ਕਿ ਆਹ ਚੱਕੋ ਜੀ ਪਹਿਲਾਂ ਤੇਰੀ ਮੈਂਬਰੀ ਖਾਰਜ ਕਰਦੇ ਆ ਬਸ। ਜੇ ਦੋ ਬੋਲ ਬੋਲਣ ਤੇ ਕਿਸੇ ਪਾਰਟੀ ਦੇ ਲੀਡਰ ਦੀ ਮੈਂਬਰੀ ਖਾਰਜ ਹੋ ਸਕਦੀ ਹੈ ਤਾਂ 87 FIR ਦਰਜ ਵਾਲੀ ਦੀ ਮੈਂਬਰੀ ਕਿਉਂ ਨਹੀਂ ਖਾਰਜ ਹੋ ਸਕਦੀ ਬਈ? ਬਿਲਕੁਲ ਹੋ ਸਕਦੀ। ਤੁਹਾਡਾ ਤਹਿਤ ਜੇਲ੍ਹ ਕੱਟਣ ਵਾਲੇ ਦੀ ਕਿਉਂ ਨਹੀਂ ਹੋ ਸਕਦੀ? ਧੀਆਂ ਬਾਰੇ, ਬੱਚੀਆਂ ਬਾਰੇ ਇਹੋ ਜਿਹੇ ਅਪਮਾਨ ਸ਼ਬਦ ਬੋਲਣ ਵਾਲੇ ਦੀ ਕਿਉਂ ਨਹੀਂ ਹੋ ਸਕਦੀ ਬਈ? ਕਹਿੰਦੇ ਜੀ ਉਹ ਚਾਚਾ ਲੱਭ ਗਿਆ ਜੀ, ਚਾਚੇ ਨੇ ਦੱਸਤਾ ਜੀ, ਨਹੀਂ ਜੀ ਤਾਇਆ ਜੀ, ਉਹ ਤਾਂ ਜੀ ਉਹ ਕਹਿੰਦਾ ਜੀ ਨਾਬਾਲਗ ਹੈ ਦੀ ਕੁੜੀ। ਮੈਂ ਕਹਿੰਦਾ ਜੀ ਅੱਜ ਨਾਬਾਲਗ ਨਹੀਂ ਤਾਂ ਉਦੋਂ ਦਾ ਨਾਬਾਲਗ ਸੀ ਜਿੱਦਣ ਕਰਤੂਤ ਹੋਈ। ਜੀ ਜੀ, ਜੇ ਨਾਬਾਲਗ ਨਹੀਂ ਵੀ ਤਾਂ ਵੀ ਔਰਤ ਨਾਲ ਤਾਂ ਜੋ ਹੋਇਆ ਉਹ ਤਾਂ ਮਾੜਾ ਹੈ, ਉਹ ਤਾਂ ਮਾੜਾ। ਬਿਲਕੁਲ। ਕਿਉਂ? ਇਸ ਲਈ ਜੇਕਰ ਸਰਕਾਰ ਨੇ ਇਹ ਸਾਰੇ ਜਿਵੇਂ ਇਕੱਠ ਹੁੰਦਾ ਜਾ ਰਿਹਾ, ਜਿਵੇਂ ਏਕਤਾ ਹੁੰਦੀ ਜਾ ਰਹੀ, ਜਿਵੇਂ ਧਿਰਾਂ ਇਕੱਠੀਆਂ ਹੁੰਦੀਆਂ ਜਾ ਰਹੀਆਂ, ਜਿਵੇਂ ਸਰਕਾਰ ਦੇ ਖਿਲਾਫ ਔਰਤਾਂ ਦੇ ਅੰਦਰ ਰੋਸਾ ਪਨਪਦਾ ਜਾ ਰਿਹਾ ਹੈ, ਤੇ ਜਿਹੜਾ ਹਰਿਆਣਾ ਕਹਿੰਦਾ ਸੀ ਕਿ ਧੀਆਂ ਖੇਡਦੀਆਂ ਨੇ, ਮੈਦਾਨ ਚ ਆਉਂਦੀਆਂ ਨੇ, ਉਹ ਹੁਣ ਡਰਨ ਸਹਿਮਣ ਲੱਗੇ ਨੇ, ਹੈਨਾ। ਉਸ ਹਵਾਲੇ ਨਾਲ ਹੁਣ ਦੇਖਣ ਵਾਲੀ ਗੱਲ ਹੋਊਗੀ ਕੀ ਸਰਕਾਰ ਰਾਜਨਾਥ ਰਾਹੀਂ, ਸਮ੍ਰਿਤੀ ਇਰਾਨੀ ਜਾਂ ਅਨੁਰਾਗ ਠਾਕਰ ਰਾਹੀਂ, ਕਿਉਂਕਿ ਉਹ ਅਜੇ ਵੀ ਕਹਿ ਰਹੇ ਨੇ ਕਿ ਨਹੀਂ ਜੀ ਭਰੋਸਾ ਰੱਖੋ, ਜਾਂਚ ਸਿਰੇ ਚੜੂਗੀ, ਦੋਸ਼ੀ ਬਖਸ਼ਾਂਗੇ ਨਹੀਂ ਅਸੀਂ, ਕੀ ਇਹ ਸੱਚਮੁੱਚ ਹੁਣ ਉਸ ਪਾਸੇ ਨੂੰ ਵਧਣਗੇ, ਮਾਹੌਲ ਬਣਾ ਰਹੇ ਨੇ, ਜਾਂ ਅਜੇ ਵੀ ਇਹਨਾਂ ਨੂੰ ਮਤਲਬ ਟਾਲ ਮਟੋਲ ਕਰ ਰਹੇ ਨੇ? ਆਉਣ ਵਾਲਾ ਸਮਾਂ ਦੱਸੇਗਾ। ਪਰ ਅੱਜ ਕੁਰੂਕਸ਼ੇਤਰ ਦੇ ਵਿੱਚੋਂ ਅਗਲੀ ਰਣਨੀਤੀ ਦਾ ਐਲਾਨ ਹੋ ਜਾਂਦਾ। ਜੀ ਬਿਲਕੁਲ, ਲੋਕਾਂ ਨੂੰ ਵੀ ਇਸ ਮਸਲੇ ਦੇ ਉੱਤੇ ਸਰਕਾਰ ਨੂੰ ਦਬਾਅ ਬਣਾਉਣਾ ਚਾਹੀਦਾ ਹੈ ਕਿ ਜਿਸ ਬੰਦੇ ਉੱਤੇ ਐਲੀਗੇਸ਼ਨ ਲੱਗ ਰਹੇ ਨੇ ਉਹ ਬੰਦਾ ਐਲੀਗੇਸ਼ਨ ਦੋਸ਼ਾਂ ਦਾ ਸਾਹਮਣਾ ਕਰਨ ਦੀ ਹਿੰਮਤ ਤਾਂ ਦਿਖਾਵੇ ਨਾ। ਆਪਾਂ ਦੇਖਿਆ ਇਸੇ ਤਰ੍ਹਾਂ ਦਾ ਮਾਮਲਾ ਹਰਿਆਣਾ ਦੇ ਵਿੱਚ ਪਹਿਲਾਂ ਵੀ, ਸ਼ਰਮਾ ਜੀ ਤੁਸੀਂ ਚਰਚਾ ਕਰਕੇ ਹਟੇ ਹੋ, ਸੰਦੀਪ ਸਿੰਘ ਦੇ ਮਾਮਲੇ ਦੇ ਵਿੱਚ ਵੀ ਬਿਲਕੁਲ ਬਿਲਕੁਲ ਪੀੜਤਾ ਦੇ ਉੱਤੇ ਹਮਲਾ ਵੀ ਹੋ ਗਿਆ, ਕਿਉਂਕਿ ਇਹ ਹੋ ਨਹੀਂ ਸਕਦਾ ਕਿ ਰਸੂਖਦਾਰ ਬੰਦਾ ਆਪਣਾ ਰਸੂਖ ਨਾ ਵਰਤੇ। ਇਸੇ ਤਰ੍ਹਾਂ ਦੇ ਦੋਸ਼ ਕੁਲਦੀਪ ਸਿੰਘਰ ਤੇ ਵੀ ਲੱਗੇ ਸੀ, ਬੀਜੇਪੀ ਦੇ ਵਿਧਾਇਕ ਤੇ, ਯੂਪੀ ਦੇ ਵਿੱਚ ਉਨਾਓ ਗੈਂਗ ਰੇਪ, ਤੁਹਾਨੂੰ ਯਾਦ ਹੋਣਾ ਉਹ ਵਾਲਾ। ਹਰਿਆਣੇ ਦਾ ਬੀਜੇਪੀ ਦਾ ਪ੍ਰਧਾਨ, ਉਹਦੇ ਮੁੰਡੇ ਦੇ ਚੰਡੀਗੜ੍ਹ ਦੇ ਕਾਰੇ ਕਿੰਨੇ ਹੋਏ ਸੀ। ਹਾਂਜੀ
ਬਿਲਕੁਲ ਬਿਲਕੁਲ। ਸੋ ਇਸ ਤਰ੍ਹਾਂ ਜਿਸ ਕਿਸੇ ਨੂੰ ਵੀ ਦੇਖੋ, ਸਾਡਾ ਪੋਲੀਟੀਕਲ ਡਿਸਕੋਰਸ ਦੇ ਵਿੱਚ ਇਹ ਗੱਲ ਹੋਣੀ ਚਾਹੀਦੀ ਹੈ ਕਿ ਜਿਸ ਕਿਸੇ ਬੰਦੇ ਤੇ ਵੀ ਇਸ ਤਰ੍ਹਾਂ ਦੇ ਐਲੀਗੇਸ਼ਨ ਲੱਗਣ, ਉਹਦੀ ਮੈਂਬਰੀ ਤੇ ਉਹਦੀ ਜਿੱਥੇ ਵੀ ਉਹ ਅਹੁਦੇ ਤੇ ਬੈਠਾ, ਉਹਨੂੰ ਖਾਰਜ ਕਰਕੇ ਉਹਨੂੰ ਕਹੇ ਵੀ ਮਾਤੜ ਬੰਦਾ ਬਣ ਕੇ, ਆਮ ਇਨਸਾਨ ਬਣ ਕੇ ਇਹਦਾ ਸਾਹਮਣਾ ਕਰ। ਵਾਹ ਜੇ ਤੂੰ ਪਾਕ ਸਾਫ ਹੈ, ਵਾਹ ਨਿਕਲ ਜਾਏਗਾ, ਬਸ ਗੱਲ ਖਤਮ ਹੈ। ਪਰ ਬਿਲਕੁਲ ਇੱਥੇ ਗੱਲ ਕਰਨੀ ਗੁਨਾਹ ਬਣ ਚੁੱਕਿਆ, ਇੱਥੇ ਇਨਸਾਫ ਮੰਗਣਾ ਵੀ ਗੁਨਾਹ ਬਣ ਚੁੱਕਿਆ। ਜਿਹੜੀਆਂ ਤਸਵੀਰਾਂ ਆਪਾਂ ਉਸ ਦਿਨ ਖਿੱਚ ਤੂ ਦੀਆਂ ਵੇਖੀਆਂ, ਉਹਨਾਂ ਤੋਂ ਲੱਗਦਾ